दर्शकों ब्रेक तो बाद तुहाडा सब दा भरपूर स्वागत है। सो दूसरे सैगमेंट दे विच आपां गलबात करन जा रहे हैं कि किस तरह पाकिस्तान दी सरकार वालों 9 नवंबर 2019 नूं करतारपुर साहिब जी दा जिहड़ा लांघा खोलना ਅਤੇ 850 ਏਕੜ ਜ਼ਮੀਨ ਦੇ ਵਿੱਚ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਤਾਮੀਰ ਕਰਨਾ ਸਿੱਖ ਕੌਮ ਨੂੰ ਦਿੱਤਾ ਗਿਆ ਇੱਕ ਬਹੁਤ ਹੀ ਵੱਡਾ ਤੋਹਫਾ ਸੀ। ਇਸ ਸਦਭਾਵਨਾ ਨਾਲ ਸਿੱਖਾਂ ਤੇ ਮੁਸਲਮਾਨਾਂ ਦੀਆਂ ਜਿਹੜੀਆਂ ਨਜ਼ਦੀਕੀਆਂ ਨੇ ਹੋਰ ਵੀ ਵਧੀਆਂ, ਜੋ ਕਿ ਮੋਦੀ ਸਰਕਾਰ ਅਤੇ ਹਿੰਦੂ ਤਮਿਆਂ ਦੀਆਂ ਜਿਹੜੀਆਂ ਅੱਖਾਂ ਵਿੱਚ बुरी तरह रड़क रहा है। सो मोदी सरकार एक पासे कोविड-19 ਦੀ ਆੜ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਤੋਂ ਇਨਕਾਰੀ ਹੈ ਤਾਂ ਦੂਸਰੇ ਪਾਸੇ ਅਚਾਨਕ ਆਪਣੇ ਪਗੜੀਧਾਰੀ ਸਿੱਖ ਏਜੰਟਾਂ ਰਾਹੀਂ ਪਾਕਿਸਤਾਨ ਸਰਕਾਰ ਦੇ ਜਿਹੜੇ ਖਿਲਾਫ ਹੈ ਉਹ ਮੋਦੀ ਸਰਕਾਰ ਜਿਹੜੀ ਹੈ ਉਹ ਭੰਡੀ ਪ੍ਰਚਾਰ ਜਿਹੜਾ ਸ਼ੁਰੂ ਕਰਵਾਇਆ ਗਿਆ ਹੈ। ਸੋ ਝੂਠੇ ਪ੍ਰੋਪੇਗੈਂਡੇ ਦਾ ਜਿਹੜਾ ਆਧਾਰ ਖੁਦ ਘੜੀ ਗਈ ਇਸ ਝੂਠੀ ਖਬਰ ਨੂੰ ਬਣਾਇਆ ਗਿਆ ਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਖੋ ਕੇ ਪਾਕਿਸਤਾਨ ਅਵੈਕੂਏਜ਼ ਪ੍ਰਾਪਰਟੀ ਟਰਸਟ ਬੋਰਡ ਦੇ ਹਵਾਲੇ ਕਰ ਦਿੱਤਾ ਹੈ। ਸੋ ਇਸ ਖਬਰ ਦੀ ਜਿਹੜੀ ਹਕੀਕਤ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਜਾਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਜਦੋਂ ਕਰਤਾਰਪੁਰ ਸਾਹਿਬ ਨਾਲ ਸੰਬੰਧਿਤ ਜਿਹੜੀ ਗਵਰਨਰ ਪੰਜਾਬ ਲਹਿੰਦੇ ਪੰਜਾਬ ਦੇ ਚੌਧਰੀ ਮੁਹੰਮਦ ਸਰਵਰ ਉਹਨਾਂ ਨੇ ਇੱਕ ਗਰੁੱਪ ਕ੍ਰੀਏਟ ਕੀਤਾ ਜੀ। ਉਸ ਵਰਚੁਅਲ ਕਾਨਫਰੰਸ ਦੇ ਵਿੱਚ ਵੀ ਮੈਂ ਕਿਹਾ ਸੀ ਕਿ ਵੀ ਅਸੀਂ ਇੱਕ ਇੱਟ ਲਾ ਕੇ ਆਪਸੀ ਦੋਸਤੀ ਔਰ ਪਿਆਰ ਮੁਸਲਮਾਨਾਂ ਔਰ ਸਿੱਖਾਂ ਦਾ ਔਰ ਚੜ੍ਹਦੇ ਔਰ ਲਹਿੰਦੇ ਪੰਜਾਬ ਦਾ ਜ਼ਾਹਰ ਹੈ ਕਿ ਇਸ ਨੂੰ ਬ੍ਰਿਜ ਨੂੰ ਪੁਲ ਨੂੰ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਜੇ ਸਾਨੂੰ ਲੱਗਦਾ ਹੈ ਦੋਨਾਂ ਕੌਮਾਂ ਨੂੰ ਕਿ ਸਾਡੀਆਂ ਸਾਂਝਾਂ ਇਟਰਨਲ ਨੇ, ਇਹਨਾਂ ਦੀ ਨਹੀਂ, ਗੁਰੂ ਨਾਨਕ ਸਾਹਿਬ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਗੁਰੂ ਅਰਜਨ ਸਾਹਿਬ ਵੱਲੋਂ ਸਾਈਂ ਮੀਆਂ ਮੀਰ ਨੂੰ ਪਾਲਕੀ ਭੇਜ ਕੇ ਸੱਦ ਕੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਉਣਾ ਸੰਗੇ ਬੁਨਿਆਦ, 10ਵੇਂ ਪਾਤਸ਼ਾਹ ਦਾ ਨਬੀ ਖਾਨ ਗਨੀ ਖਾਨ ਨੂੰ ਆਪਣੇ ਬੇਟੇ ਕਹਿ ਕੇ ਸੰਬੋਧਨ ਕਰਨਾ ਹੁਕਮਨਾਮੇ 'ਚ, ਜਦੋਂ ਕਿ ਸਭ ਤੋਂ ਮੁਸ਼ਕਲ ਟਾਈਮ 'ਚ ਉਹ ਮਾਛੀਵਾੜੇ 'ਚੋਂ ਸੇਫਲੀ ਉੱਚ ਦੇ ਪੀਰ ਦੇ ਰੂਪ 'ਚ 10ਵੇਂ ਪਾਤਸ਼ਾਹ ਜਿਹੜੇ ਨੇ ਉਸ ਥਾਂ ਤੋਂ ਜਾਂਦੇ ਨੇ। ਇਹ ਜਿਹੜੀਆਂ ਸਾਂਝਾਂ ਜਿਨ੍ਹਾਂ ਨੂੰ 47 ਦੇ ਉਸ ਖੂਨੀ ਦੌਰ ਦੇ ਵਿੱਚ ਸਾਡੀ ਨਾਇਲ ਲੀਡਰਸ਼ਿਪ ਨੇ ਆਪਣਾ ਆਪਾ ਜਿਹੜਾ ਕਾਂਗਰਸੀਆਂ ਦੇ ਹਵਾਲੇ ਕਰਕੇ ਗਾਂਧੀ ਨਹਿਰੂ ਪਟੇਲ ਦੇ ਜਿਹੜਾ ਬੇੜਾ ਗਰਕ ਕੀਤਾ, ਜਿਹਦੇ ਚੋਂ ਪੰਜਾਬ ਜਿਹੜਾ ਕਿ ਇੱਕ ਉਸ ਕਿਸਮ ਦੀ ਡਰਟੀ ਬਲੱਡੀ ਸਿਵਲ ਵਾਰ ਜਿਸ ਨੇ ਲੱਖਾਂ ਜਾਨਾਂ ਲਈਆਂ ਉਸ ਦਾ ਸ਼ਿਕਾਰ ਹੋਇਆ। ਔਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹੀ ਗਲਤੀ ਜਿਹੜੀ ਕਿ ਉਸ ਵੇਲੇ ਜਿਹੜੇ ਇਹਨਾਂ ਦੇ ਸਟੂਜ ਬਣੇ ਹੋਏ ਸੀ ਉਹਨਾਂ ਦੀ ਕੌਮ ਨੇ ਭੁਗਤੀ, 72 ਸਾਲ ਤੋਂ ਭੁਗਤ ਰਹੇ ਨੇ। ਔਰ ਹੁਣ ਜਦੋਂ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਸਿੱਖ ਕੌਮ ਦੇ ਅੰਦਰ ਇਹਨਾਂ ਪ੍ਰਤੀ, ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਦਿੱਲੀ ਹਾਕਮਾਂ ਨੂੰ ਐਡਰੈਸ ਕਰਦਿਆਂ ਜੋ ਉਹਨਾਂ ਦੀ ਕਰਤੂਤ ਸੀ ਇਹ ਕਿਹਾ ਸੀ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਔਰ ਕੌਮ ਦੇ ਵੱਡੇ ਹਿੱਸੇ ਨੂੰ ਇਸ ਗੱਲ ਦੀ ਸਮਝ ਵੀ ਆਈ ਕਿ ਭਾਈ ਅਸੀਂ ਕਿਹਨਾਂ ਦੇ ਨਾਲ 47 'ਚ ਬਗਲਗੀਰ ਹੋਏ। ਔਰ ਹੌਲੀ ਮੈਂ ਸਮਝਦਾ ਹਾਂ ਵੀ ਇਹ ਜਿਹੜੀਆਂ ਸਾਡੀਆਂ ਅਰਦਾਸਾਂ ਵੀ ਸਨ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀਆਂ, ਔਰ ਜਿਹੜੀਆਂ ਗਰਾਊਂਡ ਰਿਐਲਿਟੀਜ਼ ਵੀ ਬਦਲਦੀਆਂ ਗਈਆਂ, ਉਹਦਾ ਨਤੀਜਾ ਸੀ ਕਿ 1999 ਤੱਕ ਪਹੁੰਚਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੁੰਦੀ ਹੈ। ਔਰ ਫਿਰ ਜਿਹੜਾ ਮੈਂ ਸਮਝਦਾ ਹਾਂ ਵੀ ਪਿਛਲੀ ਅੱਧੀ ਸਦੀ ਦਾ ਜੇ 47 ਤੋਂ ਬਾਅਦ ਦੇ ਪੀਰੀਅਡ ਦਾ ਸਭ ਤੋਂ ਵੱਡਾ ਔਰ ਸਭ ਤੋਂ ਜਿਹੜਾ ਜਿਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ, ਜਿਹੜਾ ਜੈਸਚਰ ਪਾਕਿਸਤਾਨ ਦੇ ਅਵਾਮ ਔਰ ਪਾਕਿਸਤਾਨ ਦੀ ਹਕੂਮਤ ਨੇ ਜਿਹੜਾ ਤੋਹਫਾ ਸਿੱਖ ਕੌਮ ਨੂੰ ਦਿੱਤਾ ਉਹ ਸੀ 9 ਨਵੰਬਰ 2019 ਨੂੰ ਜਦੋਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ, ਉਸ ਦਾ ਉਦਘਾਟਨ ਕੀਤਾ। ਔਰ ਪਾਕਿਸਤਾਨ ਦੀ ਹਕੂਮਤ ਨੇ ਇਹਦੇ ਬਾਵਜੂਦ ਕਿ ਭਾਰਤ ਦੀ ਮੋਦੀ ਸਰਕਾਰ ਨੇ ਕਿੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ, ਔਰ ਈਵਨ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370 ਖਤਮ ਕਰਕੇ ਉਹ ਸਮਝਿਆ ਸੀ ਕਿ ਕਰਤਾਰਪੁਰ ਲਾਂਘੇ ਦਾ ਕੰਮ ਰੁਕ ਜਾਏਗਾ ਔਰ ਪਾਕਿਸਤਾਨ ਕਹੇਗਾ ਜੀ ਜੇ ਅਸੀਂ ਹਾਈ ਕਮਿਸ਼ਨ ਲੈਵਲ ਦੀ ਜਿਹੜੀ ਡਿਪਲੋਮੈਟਿਕ ਸਟੇਟਸ ਵੀ ਲੋ ਕਰ ਦਿੱਤਾ ਹੈ, ਸਾਰਾ ਟ੍ਰੇਡ ਵੀ ਕੱਟ ਆਫ ਕੀਤਾ, ਅਸੀਂ ਇਹ ਵੀ ਬੰਦ ਕਰ ਰਹੇ ਹਾਂ। ਪਰ ਉਹਨਾਂ ਨੇ ਇਸ ਨੂੰ ਜਾਰੀ ਰੱਖਿਆ ਔਰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਭਾਰਤੀ ਹਕੂਮਤ ਦੀਆਂ ਨਾਜਾਇਜ਼ ਸ਼ਰਤਾਂ ਰੁਕਾਵਟਾਂ ਦੇ ਬਾਵਜੂਦ ਉਸ ਨੂੰ ਖੋਲ੍ਹਿਆ ਗਿਆ ਔਰ 850 ਏਕੜ ਦੇ ਵਿੱਚ
ਜਿਹੜਾ ਗੁਰਦੁਆਰਾ ਸਾਹਿਬ ਖੂਬਸੂਰਤ ਤਾਮੀਰ ਕੀਤਾ, ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ, ਕੋਈ ਗੁਰਦੁਆਰਾ ਐਸਾ ਨਹੀਂ ਜਿਹਦੇ ਨਾਲ 850 ਏਕੜ ਜ਼ਮੀਨ ਹੋਏ ਔਰ ਉਹਦੇ ਚ ਕਿਸੇ ਸਿੱਖ ਤੋਂ ਇੱਕ ਪੈਸਾ ਵੀ ਨਹੀਂ ਲਿਆ ਗਿਆ। ਉਹ ਸਾਰੇ ਦਾ ਸਾਰਾ, ਔਰ ਇਸ ਨੂੰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਔਰ ਖਾਸ ਤੌਰ ਤੇ ਫੌਜੀ ਜਨਰਲ ਬਾਜਵਾ ਨੇ ਆਪਣੀ ਜਿਹੜੀ ਫੌਜ ਦੀ ਜਿਹੜੀ ਕੰਸਟਰਕਸ਼ਨ ਕਰਦੀ ਹੈ, ਜਿਵੇਂ ਉਧਰ MES ਕਹਿੰਦੇ ਨੇ, ਇਧਰ ਵੀ ਉਹਨਾਂ ਦੀ ਕੰਸਟਰਕਸ਼ਨ ਦੇ ਲਈ ਜਿਹੜੀ, ਜਦੋਂ ਅਸੀਂ ਵਾਰ ਫੁਟਿੰਗ ਲਫ਼ਜ਼ ਇਸਤੇਮਾਲ ਕਰਦੇ ਹਾਂ, ਵਾਰ ਫੁਟਿੰਗ ਦਾ ਮਤਲਬ ਇਹ ਹੁੰਦਾ ਕਿਉਂਕਿ ਮਿਲਟਰੀ ਦੀ ਜਿਹੜੀ ਉਹ ਕੰਸਟਰਕਸ਼ਨ ਯੂਨਿਟ ਹੈ ਉਹ ਉਵੇਂ ਹੀ ਹੁੰਦੀ ਹੈ ਕਿ ਭਾਈ ਇਹਨੂੰ ਕਿਵੇਂ ਨਿਬੇੜਨਾ, ਔਰ 10 ਸਾਲ ਦਾ ਕੰਮ 10 ਮਹੀਨੇ ਦੇ ਵਿੱਚ ਮੁਕੰਮਲ ਕੀਤਾ। ਜਨਰਲ ਬਾਜਵਾ ਨੇ ਯਕੀਨੀ ਬਣਾਇਆ ਕਿ 550 ਸਾਲਾ ਜਿਹੜੀ ਹੈ ਐਨੀਵਰਸਰੀ ਉਸ ਤੋਂ ਪਹਿਲਾਂ ਹੋਏ, ਔਰ ਜਿਵੇਂ 9 ਨਵੰਬਰ ਨੂੰ ਉਹਨਾਂ ਨੇ ਖੋਲ੍ਹਿਆ। ਔਰ ਮੈਂ ਇਹ ਸਮਝਦਾ ਵੀ ਇਕੱਲਾ ਇਸ ਦਾ ਜੇ ਅਸੀਂ ਈਵਨ ਸਿੰਬੋਲਿਜ਼ਮ ਵੀ ਦੇਖਦੇ ਹਾਂ, ਮੈਂ ਦੇਖਿਆ ਕਿ ਭਾਈ 9 ਨਵੰਬਰ ਦਾ ਦਿਨ ਨਹੀਂ ਕਿਉਂ ਚੁਣਿਆ ਗਿਆ। 9 ਨਵੰਬਰ ਅਲਾਮਾ ਇਕਬਾਲ ਦੀ ਬਰਥ ਐਨੀਵਰਸਰੀ ਵੀ ਹੈ। ਹੁਣ ਅਲਾਮਾ ਇਕਬਾਲ ਪਾਕਿਸਤਾਨ ਦਾ ਕਨਸੈਪਟ ਦੇਣ ਵਾਲੇ ਵੀ ਨੇ, ਔਰ ਜੇ ਤੁਸੀਂ ਉਹਨਾਂ ਦੀ ਬਾਂਗੇ ਦਰਾ ਕਿਤਾਬ 'ਚ ਨਾਨਕ ਨਜ਼ਮ ਦੇਖੋ ਤੇ ਇਹੀ ਜਿਹੜੀ ਸਾਂਝ ਗੁਰੂ ਨਾਨਕ ਸਾਹਿਬ ਦੀ ਬਾਣੀ ਔਰ ਭਾਈ ਮਰਦਾਨੇ ਦੀ ਰਬਾਬ ਤੋਂ ਸ਼ੁਰੂ ਹੁੰਦੀ ਹੈ। ਜਦੋਂ ਅਲਾਮਾ ਇਕਬਾਲ ਨਾਨਕ ਨਜ਼ਮ ਦੇ ਵਿੱਚ ਇਹ ਕਹਿੰਦੇ ਨੇ कि फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। ये जिहड़ी दो कौमां दी सांझ दा जिहड़ा कॉरीडोर, जिस नूं यूनाइटेड नेशनस दे सैकटरी जनरल ने जदों उत्थे विजिट कीता ते उन्हें कहा भी ये ब्रिज ऑफ लव है और दुनिया भर च इस नूं सराहिया गया। पर भारतीय हुकूमत हमेशा ही इस गल दे उत्ते उन्होंने पासपोर्ट की शर्त भी रखी, जे वो हटाई दे बावजूद कि जिहड़ा वीज़ा नहीं उहदे ते लाया जांदा, पर वो पुलिस इनकुआरियां डबल ट्रिपल, और फरवरी च जो ही ये फरवरी मार्च दे विच कोविड-19 शुरू हुंदा है, उस बहाने दे नाल उन्होंने करतारपुर साहब दा लांघा बंद कर दिता है। हुण इहदे बावजूद कि जगन्नाथ दा मंदिर खुल्ला है, 25 ਤੋਂ 30 हज़ार हिंदू यात्री रोज़ाना वैष्णो देवी जा रहे हैं, दिवाली दशहरा हज़ारां लोग थां थां इकट्ठे होए ने, लेकिन करतारपुर कॉरीडोर नहीं खोलिया गया कि जी कोविड-19 एंड अदर फैक्टर्स। हुण अदर फैक्टर्स की ने, ये किसी भी जिहड़ा उस खित्ते दी पॉलिटिक्स नूं समझदा है ਉਹਨੂੰ ਸਮਝਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਹੁਣ ਸਿੱਖ ਕੌਮ ਵੱਲੋਂ ਇਹ ਪ੍ਰੈਸ਼ਰ ਬਿਲਟ ਹੋ ਰਿਹਾ ਸੀ ਇੱਥੋਂ ਤੱਕ ਕਿ ਇਹਨਾਂ ਦੇ ਉਹੀ ਉਹ ਜਿਹੜੇ ਰੈਂਟਾ ਸਿੱਖ ਨੇ, ਸੁਖਬੀਰ ਬਾਦਲ ਵਰਗੇ ਜਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਔਰ ਦੂਜੇ, ਉਹਨਾਂ ਨੇ ਵੀ ਮੰਗ ਕੀਤੀ ਕਿ ਜੀ ਕਰਤਾਰਪੁਰ ਕੋਰੀਡੋਰ ਖੋਲਿਆ ਜਾਏ। ਔਰ ਹੁਣ ਕਿਉਂਕਿ ਨਵੰਬਰ ਦੇ 3rd ਵੀਕ 'ਚ 22 ਨਵੰਬਰ ਨੂੰ ਸ਼ਾਇਦ ਜਿਹੜਾ 551ਵਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ, ਔਰ ਇਹ ਪ੍ਰੈਸ਼ਰ ਮਾਊਂਟ ਹੋ ਰਿਹਾ ਸੀ ਕਿ ਭਾਈ ਇਹਨੂੰ ਖੋਲੋ, ਕਿਉਂਕਿ 22 ਸਤੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਨ ਦਾ ਗੁਰਪੁਰਬ ਸੀ, ਉਹਨਾਂ ਨੇ ਨਹੀਂ ਖੋਲਿਆ। ਹੁਣ ਬਜਾਏ ਇਸ ਦੇ ਕਿ ਇਸ ਮੁੱਦੇ ਦੇ ਉੱਤੇ ਗਵਰਨਮੈਂਟ ਜਿਹੜੀ ਆ ਉਹ ਜਵਾਬਦੇਹ ਹੈ ਔਰ ਉਹਦਾ ਜਵਾਬ ਦਿੰਦੀ, ਉਹਨਾਂ ਨੇ, ਔਰ ਇਹ ਹੈ ਜਦੋਂ ਅਸੀਂ ਹਿੰਦੂ ਤਵੀਆਂ ਦੀ ਪ੍ਰੋਪੇਗੈਂਡਾ ਮਸ਼ੀਨਰੀ ਦੇਖਦੇ ਹਾਂ, ਹੋਰ ਕਿਸੇ ਮਸ਼ੀਨ 'ਚ ਭਾਵੇਂ ਤੇਲ ਮੁੱਕ ਜਾਏ ਜਾਂ ਬਿਜਲੀ ਚਲੀ ਜਾਏ, ਉਹਨਾਂ ਦੀ ਜਿਹੜੀ ਪ੍ਰੋਪੇਗੈਂਡਾ ਮਿਲ ਹੈ ਉਹ ਦਿਨ ਰਾਤ ਡਬਲ ਟ੍ਰਿਪਲ ਕੰਮ ਕਰ ਰਹੀ ਹੈ। ਔਰ ਇਸ ਮੁੱਦੇ ਤੇ ਵੀ ਉਹਨਾਂ ਨੇ 24 ਘੰਟੇ ਦੇ ਵਿੱਚ ਜਿਸ ਕਿਸਮ ਦਾ ਸਾਰਾ ਮਾਹੌਲ ਸਿਰਜ ਦਿੱਤਾ ਹੈ, ਔਰ ਆਪਣੇ ਇਹੀ ਉਹ ਇੱਕ ਮਨਜਿੰਦਰ ਸਰਸਾ ਟੁਚਾ ਦਿੱਲੀ ਦੇ ਵੀ ਜਿਹੜਾ ਸਿਟਿੰਗ MLA ਹੈ BJP ਦਾ, ਕਦੇ ਕਿਸੇ ਉੱਥੇ ਸਿੱਖ ਨੇ ਨਹੀਂ ਪੁੱਛਿਆ ਉਹਨਾਂ ਨੂੰ ਕਿ ਵੀ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰੈਜ਼ੀਡੈਂਟ ਕਿੱਥੋਂ ਬਣ ਗਿਆ, ਜਦੋਂ ਕਿ BJP ਦਾ ਇਹ ਕਾਰਡ ਹੋਲਡਰ ਮੈਂਬਰ ਹੀ ਨਹੀਂ ਹੈ, ਉੱਥੇ ਉਹਨਾਂ ਦਾ ਇਲੈਕਟਿਡ MLA। ਹੁਣ ਉਹਨੂੰ ਅੱਗੇ ਲਾਇਆ, 2-4 ਟਰਬਨਡ ਜਿਹੜੇ ਇਹਨਾਂ ਨੇ ਆਪਣੇ ਜਰਨਲਿਸਟ ਰੱਖੇ ਹੋਏ ਨੇ ਜਿਨ੍ਹਾਂ ਤੋਂ ਸਟੋਰੀਆਂ ਪਲਾਂਟ ਕਰਵਾਉਂਦੇ ਨੇ। ਨਿਊਜ਼ 18 ਚੈਨਲ ਜਿਹੜਾ ਹਰ ਕਿਸਮ ਦੀ ਖਬਰ ਪਲਾਂਟ ਕਰਦਾ ਹੈ ਪਹਿਲਾਂ ਏਜੰਸੀਆਂ ਦੀ, ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਭਾਰਤ ਭਰ ਦੇ ਵਿੱਚ ਜਿਹੜਾ ਇਸ ਨੂੰ ਹਰ ਜਿਹੜਾ ਪਬਲੀਕੇਸ਼ਨ ਕੈਰੀ ਕਰੇ। ਫਿਰ ਬਾਹਰ ਉਹ ਲੋਕ ਬੈਠੇ ਨੇ, ਔਰ ਮੈਂ ਦੇਖ ਰਿਹਾ ਵੀ ਜਿਹੜਾ ਕਰਤਾਰਪੁਰ ਗਲੋਬਲ ਗਰੁੱਪ ਹੈ, ਹਾਲਾਂ ਸਾਡੀ ਮੰਗ ਤਾਂ ਉਦੋਂ ਇਹ ਸੀ ਕਿ ਭਾਈ ਆਪਣਾ ਇੱਕ ਕੋਈ ਚੰਗੇ ਬੰਦੇ ਬਿਠਾਓ ਤਾਂ ਕਿ ਜੋ ਹੀ ਕੋਈ ਮਿਸਚਿਫ ਦੀ ਗੱਲ ਉੱਥੋਂ ਨਿਕਲਦੀ ਹੈ ਵਿਦਨ ਨੋ ਟਾਈਮ ਉਸ ਦੀ ਰਿਬਟਲ ਹੋਏ, ਬਿਲਕੁਲ ਦੁਨੀਆ ਨੂੰ ਜਿਹੜਾ ਦੱਸਿਆ ਜਾਏ ਕਿ ਭਾਈ ਇਹ ਝੂਠਾ ਪ੍ਰੋਪੇਗੈਂਡਾ ਹੈ। ਔਰ ਇਸ ਵਾਰ ਵੀ ਉਹੀ ਜਿਹੜੀ ਹੈ ਸ਼ਰਾਰਤ ਕੀਤੀ ਗਈ, ਖਬਰ ਪਲਾਂਟ ਹੋਈ, ਨਿਊਜ਼ 18 ਚ ਆਈ, ਕੁਝ ਜਰਨਲਿਸਟਾਂ ਨੇ ਉਹਨੂੰ ਚੁੱਕਿਆ, ਓਵਰਆਲ ਸਾਰੇ ਪਾਸੇ ਖਬਰ ਬਣ ਗਈ। ਫਿਰ ਜਿੰਨੇ ਬੱਚੇ ਜਮੂਰੇ ਇਹਨਾਂ ਦੇ ਰੱਖੇ ਹੋਏ ਨੇ, ਸੁਖਬੀਰ ਬਾਦਲ ਵੀ, ਹਰਸਿਮਰਤ ਕੌਰ ਬਾਦਲ ਵੀ, ਮਨਜਿੰਦਰ ਸਰਸਾ ਸਭ ਤੋਂ ਅੱਗੇ ਭੁੜਕਣ ਵਾਲਾ,
ਲੌਂਗੋਵਾਲ ਵੀ ਜਿਹੜਾ ਉਹਨਾਂ ਦਾ ਪ੍ਰਧਾਨ SGPC ਦਾ, ਤੇ ਹੋਰ ਫਿਰ ਜਦੋਂ ਵੱਡਾ ਭੌਂਕਦਾ ਹੈ ਫਿਰ ਜਿਹੜੇ ਥੱਲੇ ਹੁੰਦੇ ਨੇ ਥੱਲੜੇ ਲੈਵਲ ਤੱਕ ਸਾਰੇ ਹੀ ਸ਼ੁਰੂ ਕਰ ਦਿੰਦੇ ਨੇ, ਉਹੀ ਰਾਗ ਜਿਹੜਾ ਗਾਣਾ ਸ਼ੁਰੂ ਕਰ ਦਿੰਦੇ ਨੇ। ਔਰ ਇਹਦਾ ਆਧਾਰ ਕੀ ਬਣਾਇਆ ਗਿਆ? ਹੁਣ ਹੁੰਦਾ ਕੀ ਹੈ, ਜਦੋਂ ਤੁਸੀਂ ਇਹਨੂੰ ਸਿੰਪਲ ਸਮਝਣ ਦੇ ਲਈ ਮੈਂ ਬਹੁਤ ਟੈਕਨੀਕਲ ਡਿਟੇਲ 'ਚ ਨਹੀਂ ਜਾਵਾਂਗਾ। 47 ਦੇ ਵਿੱਚ ਦੋਨੋਂ ਪਾਸੇ ਜਿਹੜੇ ਲੋਕ ਹਿਜਰਤ ਕਰਕੇ ਗਏ ਉਹ ਆਪਣੀਆਂ ਪ੍ਰਾਪਰਟੀਆਂ ਵੀ ਉੱਥੇ ਛੱਡ ਗਏ ਪਿੱਛੇ। ਉਹਨਾਂ ਦੇ ਵਿੱਚ ਧਾਰਮਿਕ ਪ੍ਰਾਪਰਟੀਆਂ ਵੀ ਨੇ, ਜ਼ਾਹਰ ਹੈ ਸਾਡੇ ਮਾਮਲੇ 'ਚ ਗੁਰਦੁਆਰੇ ਨੇ ਜਾਂ ਹਿੰਦੂਆਂ ਦੇ ਮੰਦਿਰ ਨੇ ਜਾਂ ਦੂਸਰੇ ਨੇ, ਦੂਸਰੇ ਪਾਸਿਓਂ ਮੁਸਲਮਾਨਾਂ ਦੀਆਂ ਮਸੀਤਾਂ ਨੇ। ਹੁਣ ਦੋਨੋਂ ਪਾਸੇ ਹੀ ਮੈਂ ਹੁਣ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰਾਂਗਾ ਕਿ ਉਹਨਾਂ ਨੇ ਇੱਕ ਪਾਸੇ ਤਾਂ ਕਸਟੋਡੀਅਨ ਡਿਪਾਰਟਮੈਂਟ ਸਾਹਮਣੇ ਆਇਆ, ਔਰ ਕਸਟੋਡੀਅਨ ਸੀ ਜਿਹੜਾ ਕਿ ਆਮ ਪ੍ਰਾਪਰਟੀ ਤੁਹਾਡੇ ਘਰ ਬਾਹਰ ਔਰ ਦੂਜੇ ਤੀਜੇ ਉਹਦਾ ਹਿਸਾਬ ਰੱਖਦਾ ਸੀ, ਕਿਉਂਕਿ ਜਿਹੜੇ ਮਾਈਗ੍ਰੈਂਟ ਦੂਸਰੇ ਪਾਸਿਓਂ ਆਏ ਉਹਨਾਂ ਨੂੰ ਜਿਹੜਾ ਉਹ ਅਲਾਟ ਕਰਨਾ ਸੀ। ਜਿਹੜੀਆਂ ਰਿਲੀਜੀਅਸ ਪ੍ਰਾਪਰਟੀ ਸੀ ਉਹ ਆਬਵੀਅਸਲੀ ਔਕਾਫ ਬੋਰਡ ਜਾਂ ਵਕਫ ਬੋਰਡ ਜਿਹਨੂੰ ਕਹਿੰਦੇ ਆ ਉਹਦੇ ਥੱਲੇ ਸੀ, ਔਰ ਓਵਰ ਏ ਪੀਰੀਅਡ ਆਫ ਟਾਈਮ ਉਹ ਅਵੈਕੂਇਸ ਟਰਸਟ ਪ੍ਰਾਪਰਟੀ ਬੋਰਡ ਦੇ ਨਾਂ ਥੱਲੇ, ਜਿਹੜਾ ਕਿ ਰਿਲੀਜੀਅਸ ਪ੍ਰਾਪਰਟੀ ਜਿਹੜੀਆਂ ਵੇਚੀਆਂ ਨਹੀਂ ਜਾ ਸਕਦੀਆਂ ਉਹਨਾਂ ਦੀ ਸਾਂਭ ਸੰਭਾਲ ਹੈ, ਉਹਦੇ ਚੋਂ ਰੈਵਨਿਊ ਜਨਰੇਟ ਹੁੰਦਾ ਹੈ, ਉਸ ਨੂੰ ਤੁਸੀਂ ਜਿਹੜਾ ਫਰਦਰ ਲਾਉਂਦੇ ਹੋ। ਔਰ 47 ਤੋਂ ਬਾਅਦ ਬਹੁਤ ਸਾਰੇ ਗੁਰਦੁਆਰਿਆਂ ਦਾ ਜਿਹੜਾ ਕੰਟਰੋਲ ਸੀ, ਜਿਹੜੀ ਉਹਨਾਂ ਦੀ ਦੇਖਭਾਲ ਦੀ ਲਾਈਨ ਸੀ ਜਾਂ ਉਹਦੀ ਮਲਕੀਅਤ ਇਹਨੇ ਉਹ ਅਵੈਕੂਇਸ ਟਰਸਟ ਪ੍ਰਾਪਰਟੀ ਬੋਰਡ ਦੇ ਕੋਲ ਆਈ। ਲੇਕਿਨ 1999 ਤੱਕ ਪਹੁੰਚਦੇ ਆ, ਕਿਉਂਕਿ 84 ਤੋਂ ਬਾਅਦ ਸਿੰਘਾਂ ਦਾ ਆਣਾ ਜਾਣਾ ਵੀ ਉੱਥੇ ਸ਼ੁਰੂ ਹੋਇਆ ਹੈ। ਬਹੁਤ ਸਾਰਿਆਂ ਦੀ ਮਿਹਨਤ ਹੈ ਇਸ ਦੇ ਪਿੱਛੇ ਕਿ ਕਿਵੇਂ ਜ਼ਿਆਉਲ ਹੱਕ ਦੇ ਜ਼ਮਾਨੇ ਤੋਂ ਫਿਰ ਇਹ ਤਬਦੀਲੀ ਹੋਣੀ ਸ਼ੁਰੂ ਹੁੰਦੀ ਹੈ। ਵੀ ਉਦੋਂ ਗੁਰਦੁਆਰਿਆਂ 'ਚ ਪ੍ਰਕਾਸ਼ ਵੀ ਨਹੀਂ ਸੀ, ਸਿਰਫ ਜਥੇ ਗੁਰਪੁਰਬਾਂ ਤੇ ਇਹ ਨਹਿਰੂ ਲਿਆਕਤ ਅਲੀ ਪੈਕਟ ਦੇ ਥੱਲੇ 3000 ਬੰਦਾ ਜਾਂਦਾ ਸੀ। 2000 ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵੇਲੇ, ਔਰ ਜਿਹੜਾ ਉਹ 4000 ਸ਼ਾਇਦ ਔਰ 1000 ਵਿਸਾਖੀ ਵੇਲੇ, 500 ਡੇਰਾ ਸਾਹਿਬ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਤੇ 500 ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਬਸ। ਔਰ ਇਹ ਵੀ ਸ਼੍ਰੋਮਣੀ ਕਮੇਟੀ ਜਾਂਦੀ ਸੀ ਇਹਨਾਂ ਦੇ ਲੈ ਕੇ ਜਥਾ, ਚਾਦਰ ਉੱਥੇ ਵਿਛਾ ਲੈਂਦੇ ਸੀ, ਜਿੰਨੀ ਵੀ ਭੇਟਾ ਦੂਜੀ ਤੀਜੀ ਆਏ ਉਹਨੂੰ ਚਾਦਰ ਬੰਨੀ ਆ ਗਏ। ਉਹ ਉਸੇ ਤਰ੍ਹਾਂ ਹੀ ਜਿਹੜਾ ਇਹਨੇ ਕੋਈ ਪੁੱਛ ਪ੍ਰਤੀਤ ਤਾਂ ਦੂਰ ਦੀ ਗੱਲ, ਡੰਗਰ ਬੰਨੇ ਹੋਏ ਸੀ ਕਈ ਗੁਰਦੁਆਰਿਆਂ ਦੀਆਂ ਇਮਾਰਤਾਂ ਦੇ ਵਿੱਚ, ਔਰ ਉਹ ਸਾਰਾ ਉਵੇਂ ਹੀ ਹੈ ਜਿਵੇਂ ਕੋਈ ਚੀਜ਼ ਅਬੈਂਡਨ ਹੁੰਦੀ ਹੈ, ਜਦੋਂ ਘਰ ਨਹੀਂ ਵਸਦੇ ਹੁੰਦੇ ਇਵੇਂ ਹੀ ਹੁੰਦਾ। ਲੇਕਿਨ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਗੁਰਦੁਆਰਿਆਂ ਦੀ ਸਾਂਭ ਸੰਭਾਲ ਹੋਏ, 1999 ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੁੰਦੀ ਹੈ। ਔਰ ਹੌਲੀ ਅੱਜ ਅਸੀਂ ਦੇਖਦੇ ਹਾਂ ਕਿ 1 ਦਰਜਨ ਤੋਂ ਜ਼ਿਆਦਾ ਗੁਰਦੁਆਰੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਖੁੱਲੇ ਨੇ, ਜਿੱਥੇ ਰੋਜ਼ਾਨਾ ਪ੍ਰਕਾਸ਼ ਹੁੰਦਾ ਹੈ। ਉਹਨਾਂ ਨੂੰ ਇਹ ਨਹੀਂ ਕਿ ਰੈਨੋਵੇਟ ਕੀਤਾ ਗਿਆ, ਉਹਨਾਂ ਨੂੰ ਰੀਸਟੋਰ ਕੀਤਾ ਗਿਆ ਤਾਂ ਕਿ ਉਹਨਾਂ ਦੀ ਹਿਸਟੋਰੀਸਿਟੀ ਕਾਇਮ ਰਹੇ। ਔਰ ਇਹ ਖਾਸ ਤੌਰ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਬਣਨ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਵੀ ਬਰਾਬਰ ਇੱਕ ਵੈਬਸਾਈਟ ਵੀ ਹੁਣ ਲਾਂਚ ਹੋਇਆ ਹੈ, ਔਰ ਪੂਰਾ ਜਿਹੜਾ ਧਿਆਨ ਹੈ ਪਾਕਿਸਤਾਨ ਦੀ ਹਕੂਮਤ ਦਾ, ਬਿਲੀਅਨਸ ਆਫ ਰੁਪੀਜ਼ ਸਰਕਾਰ ਨੇ ਖਰਚ ਕੀਤੇ ਨੇ ਇਸ ਦੇ ਲਈ। ਹੁਣ ਇਹ ਜਿਹੜੀ ਸਾਂਝ ਹੈ ਹੋਰ ਅੱਗੇ ਤੁਰ ਰਹੀ ਸੀ ਕਿ ਹੁਣ ਹੁੰਦਾ ਇਹ ਹੈ ਜੇ ਪਾਕਿਸਤਾਨ ਨੇ ਉਹਨਾਂ ਦੀ ਮਿਲਟਰੀ ਦੀ ਕੰਸਟਰਕਸ਼ਨ ਜਿਹੜੀ ਵਿੰਗ ਹੈ ਉਹਨੇ ਕੀਤਾ, ਬਾਅਦ ਚ ਉਹਨੇ ਕਿਸੇ ਦੇ ਤਾਂ ਹਵਾਲੇ ਕਰਨਾ। ਹੁਣ ਉਹਨਾਂ ਪਾਰਟ ਪਹਿਲਾ ਪ੍ਰੋਜੈਕਟ ਕੰਪਲੀਟ ਹੋਇਆ ਹੈ, ਉਹਦੇ ਪ੍ਰੋਜੈਕਟ ਦਾ ਪਹਿਲਾ ਫੇਜ਼, ਪਰ ਉਹਦੇ ਦੂਸਰੇ ਫੇਜ਼ ਨੇ ਪਾਰਕਿੰਗ ਲਾਟ ਵੀ ਬਣਨਾ ਹੈ, ਹੋਰ ਬਿਲਡਿੰਗਸ ਵੀ ਬਣਨੀ ਹੈ ਖੇਤੀਬਾੜੀ ਜਾਂ ਦੂਜੇ ਲਈ। ਉਹ ਕਿਹਦੇ ਹਵਾਲੇ ਕਰਨਗੇ? ਕਿਉਂਕਿ ਅਵੈਕੂਇਸ ਟਰਸਟ ਬੋਰਡ ਜਿਹੜਾ ਹੈ ਉਹ ਲੀਗਲੀ ਉਹ ਸਾਰੇ ਦਾ ਕੇਅਰ ਟੇਕਰ ਹੈ। ਉਹਨਾਂ ਨੇ ਜਿਹੜੀ ਅੱਗੋਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਜਿਹਦੀ ਬਰਾਬਰ ਮੈਂਬਰਸ਼ਿਪ ਹੈ ਜਾਂ ਨੁਮਾਇੰਦੇ ਨੇ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣਾ ਹੈ ਕਿ ਗੁਰਦੁਆਰਿਆਂ ਦੇ ਅੰਦਰ ਜਿਹੜਾ ਕੋਈ ਇੰਟਰਫੇਰੈਂਸ ਅਵੈਕੂਇਸ ਟਰਸਟ ਬੋਰਡ ਦੀ ਨਹੀਂ ਹੋਏਗੀ, ਕਿ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਕਿਵੇਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ ਹੈ। ਔਰ ਉਹ ਬੜੇ ਚੰਗੇ ਢੰਗ ਨਾਲ ਹੋ ਰਿਹਾ। ਔਰ ਮੈਨੂੰ ਕੁਝ ਜਿਹੜੇ ਗਏ ਭਾਰਤ ਵੀ ਜਾਂਦੇ ਨੇ, ਉਹਨਾਂ ਨੇ ਕਿਹਾ ਜੀ ਉੱਥੇ ਤਾਂ ਫਿਰ ਮਨਮਤੀ ਹੈ ਤੇ ਦੂਜੀਆਂ ਚੀਜ਼ਾਂ ਪ੍ਰੈਕਟਿਸਿਸ ਚੱਲਦੀਆਂ ਨੇ ਇੰਡੀਆ 'ਚ, ਪਾਕਿਸਤਾਨ ਦੇ ਗੁਰਦੁਆਰਿਆਂ 'ਚ ਫੁੱਲੀ ਫੋਲੋ ਹੁੰਦੀ ਹੈ ਸਿੱਖ ਰਹਿਤ ਮਰਿਆਦਾ। ਕੱਲੀ ਇਹੀ ਨਹੀਂ ਹੁੰਦੀ, ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਲਾਗੂ ਹੋਇਆ, ਉਹ ਉੱਥੇ ਤਾਂ ਉਹਨਾਂ ਨੇ RSS ਦੇ ਹਿੰਦੂ ਤਵੀਆਂ ਨੇ ਦਬਾਅ ਬਣਾ ਕੇ ਬਦਲਾ ਲਿਆ, ਪਰ ਪਾਕਿਸਤਾਨ ਦੇ ਵਿੱਚ ਅੱਜ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਹਿਸਟੋਰੀਕਲ ਡੇ ਨੇ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਬਣਾਉਂਦੀ ਹੈ। ਹੁਣ ਅਸੀਂ ਗੱਲ ਕਰੀਏ ਕਿ ਵੀ ਇਹ ਸਾਰਾ ਕੀ ਹੈ ਜਿਹੜਾ ਨਵਾਂ ਭੰਡੀ ਪ੍ਰੋਪੇਗੈਂਡਾ, ਬਜਾਏ ਕਿ ਇਹਦੇ ਲਈ ਗਵਰਨਮੈਂਟ ਜਵਾਬ ਦੇ
ਹੋਏ ਕਿ ਭਾਈ ਉਹ ਕਿਉਂ ਨਹੀਂ ਖੋਲ ਰਹੀ ਕਰਤਾਰਪੁਰ ਕੋਰੀਡੋਰ ਔਰ 551ਵਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਭਾਰਤੀ ਸਿੱਖ ਉੱਥੇ ਕਿਉਂ ਨਹੀਂ ਜਾ ਕੇ ਮਨਾ ਸਕਦੇ। ਉਹਨਾਂ ਨੇ ਬਿਲਕੁਲ ਇਹ ਕੀਤਾ ਕਿ ਇੱਕ ਜਿਹੜਾ ਉਹਨਾਂ ਦਾ ਅਫੀਸ਼ੀਅਲ ਸਰਕੂਲਰ ਜਿਹੜਾ ਕਿ ਇਹ ਸੀ ਕਿ ਬਈ ਇਵੈਕੂਏਸ਼ਨ ਟਰਸਟ ਬੋਰਡ ਜਿਹੜਾ ਬਾਹਰ ਉਸ ਦਾ ਸਾਰਾ ਪ੍ਰਬੰਧ ਹੈ ਉਸ ਨੂੰ ਲਏਗਾ, ਉਸ ਨੂੰ ਇਹ ਆਧਾਰ ਬਣਾ ਕੇ ਖਬਰ ਲਵਾ ਦਿੱਤੀ ਕਿ ਜੀ ਬਹੁਤ ਵੱਡਾ ਜ਼ੁਲਮ ਹੋਇਆ, ਗੁਰਦੁਆਰੇ ਦਾ ਪ੍ਰਬੰਧ ਸਿੱਖ ਕਮੇਟੀ ਕੋਲੋਂ ਲੈ ਕੇ ਸਿੱਖ ਨੁਮਾਇੰਦਿਆਂ ਤੋਂ ਲੈ ਕੇ ਉਹ ਉਹਨਾਂ ਨੇ ਮੁਸਲਮਾਨ ਕਮੇਟੀ ਇਵੈਕੂਏਸ਼ਨ ਟਰਸਟ ਬੋਰਡ ਨੂੰ ਦੇ ਦਿੱਤਾ ਹੈ। ਹੁਣ ਤਾਂ ਰਹਿਤ ਮਰਿਆਦਾ ਵੀ ਨਹੀਂ ਰਹੇਗੀ, ਦੂਜਾ ਵੀ ਨਹੀਂ ਰਹੇਗਾ। ਇਵੇਂ ਹੈ ਜਿਵੇਂ ਸਾਡੇ ਗੁਰਦੁਆਰੇ ਕੋਈ ਖੋਹ ਕੇ ਸਾਡੇ ਤੋਂ ਲੈ ਗਿਆ ਹੋਵੇ। ਪਹਿਲੀ ਗੱਲ ਤਾਂ ਦੇਖਣ ਵਾਲੀ ਹੈ ਵੀ 47 ਤੋਂ ਬਾਅਦ ਸਾਡਾ ਤਾਂ ਸਾਰਾ ਹੀ ਲੋਕ ਉੱਥੋਂ ਛੱਡ ਕੇ ਆ ਗਏ, ਕਿਹਨਾਂ ਨੇ ਗੁਰਦੁਆਰੇ ਸੰਭਾਲੇ ਨੇ। ਬਿਲਕੁਲ। ਔਰ ਅੱਜ ਜੇ ਇਸ ਲੈਵਲ ਤੱਕ ਗੱਲ ਪਹੁੰਚੀ ਹੈ ਕਿ ਭਾਈ 200 ਦੇ ਕਰੀਬ ਜਿਹੜੇ 174 ਤੋਂ ਜ਼ਿਆਦਾ ਸਿੱਖ ਇਤਿਹਾਸਕ ਗੁਰਦੁਆਰੇ ਨੇ ਉਹਨਾਂ ਦੀ ਸਾਂਭ ਸੰਭਾਲ ਹੈ। ਇੱਕ ਇਸਲਾਮਿਕ ਮੁਲਕ ਦੇ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਦੇ ਲਈ ਇੱਕ ਵੱਖਰੀ ਕਮੇਟੀ ਹੈ ਔਰ ਕਿਸ ਹੱਦ ਤੱਕ ਉਹ ਪਿਆਰ ਕਰਦੇ ਨੇ, ਕਿਸ ਹੱਦ ਤੱਕ ਉਹ ਜਿਹੜੇ ਨੇ ਉਹ ਜਾਨ ਨਿਸ਼ਾਵਰ ਕਰਨ ਤੱਕ ਜਾਂਦੇ ਨੇ। ਔਰ ਇਹ ਜਿਹੜੇ ਸਾਰੇ ਰੈਂਟਾ ਸਿੱਖ ਮਨਜਿੰਦਰ ਸਿਰਸਾ ਜਾਂ ਸੁਖਬੀਰ ਬਾਦਲ ਜਾਂ ਨੇ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ ਗਿਆਨ ਗੋਦੜੀ ਹਰਿਦੁਆਰ ਚ ਉਹਨਾਂ ਨੇ ਮਲੀਆ ਮੇਟ ਕਰਕੇ ਉੱਥੇ ਸਕਾਟ ਦਫ਼ਤਰ ਬਣਾ ਦਿੱਤਾ ਹੈ। ਗੁਰਦੁਆਰਾ ਡੋਂਗ ਮੌਰ ਜਿਹੜਾ ਸਿੱਕਮ ਦੇ ਵਿੱਚ ਉਸ ਨੂੰ ਉਹਨਾਂ ਨੇ ਕੀ ਬਣਾ ਦਿੱਤਾ ਹੈ। ਮੰਗੂ ਮੱਠ ਗੁਰੂ ਨਾਨਕ ਸਾਹਿਬ ਦਾ ਜਗਨਨਾਥਪੁਰੀ ਉੜੀਸਾ ਦੇ ਵਿੱਚ 550 ਸਾਲਾਂ ਦੇ ਮੌਕੇ ਮਲੀਆ ਮੇਟ, ਉੱਥੇ ਤੁਹਾਡੀਆਂ ਜ਼ਬਾਨਾਂ ਨੂੰ ਤਾਲੇ ਲੱਗ ਜਾਂਦੇ ਨੇ। ਔਰ ਤੁਸੀਂ ਜਿੱਥੇ ਇੱਕ ਗੁੱਡਵਿਲ ਦੀ ਲਾਈਨ ਹੈ ਉਹਨੂੰ ਡਿਸਟਰੋਏ ਕਰਨ ਦੇ ਲਈ, ਔਰ ਮੈਂ ਸਮਝਦਾ ਹਾਂ ਵੀ ਇਹ ਪ੍ਰੋਪੇਗੈਂਡਾ ਕਾਫੀ ਨੈਗੇਟਿਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਸਮਝਦੇ ਹਾਂ ਕਿ ਜਿੱਥੇ ਗੁਰੂ ਨੇ ਰਹਿਮਤ ਕੀਤੀ ਹੋਈ ਹੈ ਕਿ ਸਾਨੂੰ ਡਾਕਟਰ ਇਕਦਾਰ ਕਰਾਮਤ ਚੀਮਾ ਦੇ ਰੂਪ ਚ ਇੱਕ ਉਹ ਗਿਫਟ ਹੈ ਜਿਹੜੇ ਇਹਨਾਂ 2-3 ਦਿਨਾਂ ਦੇ ਵਿੱਚ ਬੇਸ਼ੱਕ ਉਹ ਖੁਦ ਠੀਕ ਨਹੀਂ ਨੇ ਲੇਕਿਨ ਉਹਨਾਂ ਨੇ ਜਿਵੇਂ ਇਸ ਨੂੰ ਵਾਰ ਫੁਟਿੰਗ ਦੇ ਉੱਤੇ ਲਿਆ, ਯਕੀਨੀ ਬਣਾਇਆ ਕਿ ਇਸ ਪ੍ਰੋਪੇਗੈਂਡੇ ਦਾ ਮੂੰਹ ਭੰਨਿਆ ਜਾਏ। ਕੱਲਾ ਉਸ ਕਰਤਾਰਪੁਰ ਕੋਰੀਡੋਰ ਉਸ ਕਮੇਟੀ ਜਾਂ ਉਸ ਗਰੁੱਪ ਦੇ ਵਿੱਚ ਹੀ ਨਹੀਂ ਪ੍ਰਵੇਲ ਕੀਤਾ ਉਹਨਾਂ ਨੇ। ਔਰ ਨਤੀਜੇ ਦੇ ਤੌਰ ਤੇ ਪਾਕਿਸਤਾਨ ਦੀ ਹਕੂਮਤ ਵੱਲੋਂ ਵੀ, ਫੋਰਨ ਮਿਨਿਸਟਰੀ ਵੱਲੋਂ ਵੀ ਇਸ ਦੇ ਉੱਤੇ ਕਲੈਰੀਫਿਕੇਸ਼ਨ ਆਈ। ਇਵੈਕੂਏਸ਼ਨ ਟਰਸਟ ਬੋਰਡ ਦੀ ਇਸ ਦੇ ਉੱਤੇ ਬੜੀ ਕਲੀਅਰ ਸਟੇਟਮੈਂਟ ਹੈ ਜਿਹਨੂੰ ਈਵਨ BBC ਪੰਜਾਬੀ ਨੇ ਵੀ ਕਵਰ ਕੀਤਾ ਹੈ। ਔਰ ਮੈਂ ਉਹਨਾਂ ਦੇ ਜਿਹੜੇ ਲਫ਼ਜ਼ ਨੇ ਜਿਹੜਾ ਉਸ ਨੂੰ ਮੈਂ ਦੁਹਰਾਉਣਾ ਚਾਹਾਂਗਾ। ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਸ ਤਰ੍ਹਾਂ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਨੇ ਇਮਰਾਨ ਸਦੀਕੀ, ਉਹਨਾਂ ਨੇ ਕਿਹਾ ਕਿ ਕਰਤਾਰਪੁਰ ਗੁਰਦੁਆਰਾ ਹੀ ਨਹੀਂ ਬਲਕਿ ਪਾਕਿਸਤਾਨ ਜਿੰਨੇ ਵੀ ਗੁਰਦੁਆਰੇ ਨੇ ਉਹਨਾਂ ਦੀ ਰਹਿਤ ਮਰਿਆਦਾ ਦੀ ਦੇਖਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਪਾਕਿਸਤਾਨ ਦੀ ਸਰਕਾਰ ਨੇ ਇੱਕ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਬਣਾਇਆ ਹੈ ਜੋ ਸਾਰੇ ਐਡਮਿਨਿਸਟ੍ਰੇਟਿਵ ਕੰਮਾਂ ਦਾ ਜ਼ਿੰਮੇਵਾਰ ਹੋਵੇਗਾ। ਜੇ ਉਹਨਾਂ ਨੇ ਕਿਹਾ ਮਿਸਾਲ ਦੇ ਤੌਰ ਤੇ $20 ਦੀ ਫੀਸ ਦੀ ਗੱਲ ਹੋਏ ਤਾਂ ਪਾਕਿਸਤਾਨ ਤੇ ਵਿਦੇਸ਼ੀਆਂ ਦੇ ਗੁਰਦੁਆਰੇ ਜਾਣ ਨੂੰ ਲੈ ਕੇ ਐਡਮਿਨਿਸਟ੍ਰੇਟਿਵ ਕੰਮ ਹੋਣੇ ਨੇ, ਅਸੀਂ ਉਹਨਾਂ ਦਾ ਪ੍ਰਬੰਧ ਕਰਦੇ ਹਾਂ। ਗੁਰਦੁਆਰੇ ਦੇ ਧਾਰਮਿਕ ਮਾਮਲਿਆਂ ਦੀ ਦੇਖਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਔਰ ਉਹਨਾਂ ਨੇ ਕਿਹਾ ਕਿ ਭਾਰਤੀ ਮੀਡੀਆ ਵੱਲੋਂ ਚਲਾਏ ਜਾ ਰਹੇ ਇਸ ਨੈਗੇਟਿਵ ਪ੍ਰੋਪੇਗੈਂਡੇ ਦੀ ਅਸੀਂ ਨਖੇਦੀ ਕਰਦੇ ਹਾਂ। ਔਰ ਇਸੇ ਤਰ੍ਹਾਂ ਜਿਹੜੇ ਮੁੱਖ ਸੇਵਾਦਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਸਤਵੰਤ ਸਿੰਘ, ਉਹਨਾਂ ਨੇ ਕਿਹਾ ਕਿ ਵੀ ਇਹ SGPC ਔਰ ਦਿੱਲੀ ਗੁਰਦੁਆਰਾ ਕਮੇਟੀ ਪ੍ਰੋਪੇਗੈਂਡਾ ਚਲਾ ਰਹੀ ਹੈ ਔਰ ਇਹ ਬਿਲਕੁਲ ਗਲਤ ਇਲਜ਼ਾਮ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਆਪਣਾ ਧਿਆਨ ਰੱਖਣ। ਉਹਨਾਂ ਨੇ ਕਿਹਾ ਮੈਨੂੰ ਸਿਰਸੇ ਨੂੰ ਕਿ ਪੁੱਛਿਆ ਜਾ ਰਿਹਾ ਕਿ ਹੁਣ ਅਰਦਾਸ ਕੌਣ ਕਰੇਗਾ। ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪਾਕਿਸਤਾਨ ਦੀ ਸਰਕਾਰ ਤਾਂ ਪੈਸੇ ਗੁਰਦੁਆਰੇ ਤੇ ਲਾ ਰਹੀ ਹੈ, ਉਹਨਾਂ ਨੇ ਇਸ ਗੁਰਦੁਆਰੇ ਨੂੰ ਇੰਨਾ ਸੋਹਣਾ ਬਣਾਇਆ, ਤੁਸੀਂ ਆਪਣਾ ਧਿਆਨ ਰੱਖੋ, ਸਾਡਾ ਧਿਆਨ ਪਾਕਿਸਤਾਨ ਸਰਕਾਰ ਰੱਖ ਰਹੀ ਹੈ। ਬਿਲਕੁਲ ਠੀਕ ਹੈ, ਉਹਨੂੰ ਕਹਿੰਦੇ ਨੇ ਟੂ ਪੁੱਟ ਹਿਮ ਇਨ ਹਿਸ ਪਲੇਸ। ਔਰ ਇਸ ਸਾਰੇ ਦੇ ਨਾਲ ਜਿਹੜਾ ਜਿਵੇਂ ਮੈਂ ਕਿਹਾ ਕਿ ਓਰੀਜਨਲ ਸਟੇਟਮੈਂਟ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਪ੍ਰੋਜੈਕਟ PMU ਦੇ ਥੱਲੇ, ਔਰ ਉਹਦਾ ਅੰਗਰੇਜ਼ੀ ਚ ਹੈ ਪਰ ਪੰਜਾਬੀ ਚ BBC ਨੇ ਉਸ ਦਾ ਦਿੱਤਾ ਹੈ। ਇਸ ਬਿਆਨ ਚ ਉਹਨਾਂ ਨੇ ਕਿਹਾ ਕਿ ਜਿਹੜਾ ਇਵੈਕੂਏਸ਼ਨ ਟਰਸਟ ਪ੍ਰਾਪਰਟੀ ਬੋਰਡ ਪਾਕਿਸਤਾਨ ਚ ਸਿੱਖ ਮਜ਼ਹਬੀ ਸਥਾਨਾਂ ਦਾ ਰਖਵਾਲਾ ਹੈ। ਕਸਟੋਡੀਅਨ ਦਾ ਮਤਲਬ ਹੀ ਰਖਵਾਲਾ ਹੁੰਦਾ ਹੈ। ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਰਹਿਤ ਮਰਿਆਦਾ ਨੂੰ ਸਾਂਭਣ ਵਾਲੀ ਅਧਿਕਾਰਤ ਸੰਸਥਾ ਕਿ ਗੁਰਦੁਆਰਿਆਂ 'ਚ ਜਿਹੜੀ ਸਿੱਖ ਰਹਿਤ ਦੇ ਮੁਤਾਬਕ, ਸਿੱਖੀ ਫੇਥ ਦੇ ਮੁਤਾਬਕ ਜਿਹੜੀਆਂ ਜੋ ਉੱਥੇ ਹੋਣੇ ਨੇ ਸਾਰੇ ਕਰਮ ਸਵੇਰ ਤੋਂ ਸ਼ਾਮ ਤੱਕ, ਉਹਦੀ ਸਾਂਭ ਸੰਭਾਲ ਉਹਨਾਂ ਕੋਲ ਹੈ।
ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦਾ ਟੀਚਾ ਮਹਿਜ਼ ਰੋਜ਼ਮਰਾ ਦੀ ਮੈਨੇਜਮੈਂਟ ਅਕਾਊਂਟਸ ਤੇ ਹੋਰ ਅਧਿਕਾਰਤ ਕੰਮਾਂ ਦਾ ਧਿਆਨ ਰੱਖਣਾ ਹੈ। ਉਹ ਜ਼ਾਹਰ ਹੈ ਕਿ ਇਹ ਉਹਨਾਂ ਦੇ ਜ਼ਿੰਮੇ ਹੈ। ਪਾਕਿਸਤਾਨ ਸਰਕਾਰ ਹੁਣ ਤੱਕ ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ ਦੇ ਪਹਿਲੇ ਪੜਾਅ 'ਚ 17 ਬਿਲੀਅਨ ਰੁਪਏ ਖਰਚ ਕਰ ਚੁੱਕੀ ਹੈ। 17 ਬਿਲੀਅਨ ਰੁਪਏ, ਜਿਵੇਂ ਮੈਂ ਕਿਹਾ ਵੀ ਕਿਸੇ ਸਿੱਖ ਤੋਂ ਉਹਨਾਂ ਨੇ ਇੱਕ ਪੈਸਾ ਨਹੀਂ ਲਿਆ ਹੈ, ਇਹ ਉਹਨਾਂ ਨੇ ਖਰਚ ਕੀਤਾ ਹੈ। ਗੁਰਦੁਆਰਾ ਦਰਬਾਰ ਸਾਹਿਬ ਲਈ ਕਰੀਬ 875 ਏਕੜ ਜ਼ਮੀਨ ਦੇ ਚੁੱਕੀ ਹੈ। ਪ੍ਰੋਜੈਕਟ ਦਾ ਦੂਸਰਾ ਪੜਾਅ ਵੀ ਜਲਦ ਹੀ ਸ਼ੁਰੂ ਕੀਤਾ ਜਾਏਗਾ, ਕਿਉਂਕਿ ਇਹ ਫਸਟ ਸੀ ਕਿ ਵੀ 550 ਸਾਲਾਂ ਤੋਂ ਪਹਿਲਾਂ ਮੇਨ ਦਰਬਾਰ ਹਾਲ ਔਰ ਉਹ ਦੂਜਾ ਹੋਏ, ਔਰ ਇਹ ਇੰਨਾ ਖੂਬਸੂਰਤ ਪ੍ਰੋਜੈਕਟ ਹੈ, ਪੂਰੇ ਦੀ ਪੂਰੀ ਸਿਟੀ ਆਬਾਦ ਹੋਣ ਜਾ ਰਹੀ ਹੈ। ਔਰ ਇਸ ਸਾਰੇ ਦੇ ਉੱਤੇ ਜਿਸ ਕਿਸਮ ਦਾ ਜਿਹੜਾ ਇਹ ਨੈਗੇਟਿਵਿਟੀ ਕੀਤੀ ਹੈ, ਮੈਨੂੰ ਵੀ ਦੁੱਖ ਹੋਇਆ। ਅੱਜ ਚੀਮਾ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ, ਉਹ ਵੀ ਬੜੇ ਭਾਰੇ ਮਨ ਨਾਲ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਇਸ ਹੱਦ ਤੱਕ ਗੁੱਡਵਿਲ ਹੈ, ਤੇ ਮੈਂ ਵੀ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਜੀ ਜੇ ਸਾਨੂੰ ਲੱਗਦਾ ਹੈ ਕਿ ਇਹ ਗੁੱਡਵਿਲ ਬੜੀ ਦੂਰਗਾਮੀ ਪ੍ਰਭਾਵ ਰੱਖਣ ਵਾਲੀ ਹੈ, ਤੇ ਮੈਂ ਕਿਹਾ ਫਿਰ ਸਾਡਾ ਦੁਸ਼ਮਣ ਉਸ ਨੂੰ ਕਿਉਂ ਨਹੀਂ ਇਹ ਲੱਗੇਗਾ ਕਿ ਬਈ ਇਹਨੂੰ ਤੋੜਨਾ ਕਿਵੇਂ ਹੈ। ਸੋ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਇਸ ਕਿਸਮ ਦੇ ਨੈਗੇਟਿਵ ਪ੍ਰੋਪੇਗੈਂਡੇ ਵਾਲਿਆਂ ਦੇ ਮੂੰਹ ਭੰਨੀਏ। ਔਰ ਉਹਦੇ ਦੋ ਹੀ ਤਰੀਕੇ ਨੇ, ਇੱਕ ਤਾਂ ਹੁੰਦਾ ਵੀ ਉਹਦਾ ਅਸਰ ਨਾ ਕਬੂਲੋ, ਉਹ ਤਾਂ ਚਲੋ ਡਾਇਸਪੋਰਾ ਸਿੱਖ ਸਮਝਦੇ ਨੇ, ਪਰ ਦੂਸਰਾ ਹੁੰਦਾ ਇਹਨਾਂ ਨੂੰ ਕਾਊਂਟਰ ਵੀ ਕਰਨਾ। ਇਹਨਾਂ ਦੇ ਮੂੰਹ ਤੇ ਕੱਲੀਆਂ ਚਪੇੜ ਹੀ ਨਹੀਂ, ਇਹਨਾਂ ਦੇ ਭਿਉਂ ਕੇ ਛਿੱਤਰ ਵੱਜਣੇ ਚਾਹੀਦੇ ਨੇ ਕਿ ਵੀ ਤੁਸੀਂ ਉੱਥੇ ਗੁਲਾਮੀ ਕਬੂਲੀ ਹੋਈ ਹੈ, ਉੱਥੇ ਨਾ 5 ਕਕਾਰਾਂ ਦੀ ਰਹਿ, ਤੁਹਾਡੇ ਬੱਚੇ ਸਕੂਲਾਂ 'ਚ ਐਗਜ਼ਾਮ ਦੇਣ ਦੇ ਲਈ ਐਨੂਅਲ 'ਚ ਉਹਨਾਂ ਦੇ ਕੜੇ ਲਵਾਏ ਜਾਂਦੇ ਨੇ, ਇਤਿਹਾਸਕ ਗੁਰਦੁਆਰੇ ਤੁਹਾਡੇ ਮਲੀਆਮੇਟ ਕੀਤੇ ਨੇ। ਅੱਜ ਪੰਜਾਬ ਦੀ ਕਿਰਸਾਨੀ ਸੜਕਾਂ ਦੇ ਉੱਤੇ ਹੈ, ਕਿਸ ਕਿਸਮ ਦੇ ਬਿੱਲ ਜਿਨ੍ਹਾਂ ਦੇ ਨਾਲ ਤੁਸੀਂ ਬਗਲਗੀਰ ਹੋ ਸਰਕਾਰਾਂ ਦੇ ਵਿੱਚ। ਔਰ ਤੁਸੀਂ ਉਸ ਮੁਲਕ ਦੇ ਵਿੱਚ ਜਿੱਥੇ ਸਿੱਖਾਂ ਦੀ ਗਿਣਤੀ 25-30 ਹਜ਼ਾਰ ਤੋਂ ਜ਼ਿਆਦਾ ਨਹੀਂ ਹੈ, ਲੇਕਿਨ ਉਹਨਾਂ ਦੀ ਹਕੂਮਤ, ਉਹਨਾਂ ਦਾ ਆਵਾਮ ਬੈਂਡ ਬੈਕਵਰਡ ਕਰਦੇ ਨੇ ਕਿ ਭਾਈ ਕੋਈ ਜਿਹੜਾ ਇਸ ਕਿਸਮ ਦੀ ਗੱਲ ਨਾ ਹੋਏ ਕਿ ਇਹਨਾਂ ਦੇ ਜਜ਼ਬਾਤ ਹਰਟ ਹੋਣ। ਤੇ ਕਿਸ ਹੱਦ ਤੱਕ ਇਹ ਸਾਰੇ ਜਿਹੜੇ ਰੈਂਟਾ ਸਿੱਖ ਬਣੇ ਹੋਏ ਨੇ, ਬਿਲਕੁਲ ਹੀ ਇਹ ਅਫਸੋਸਨਾਕ ਹੈ। ਔਰ ਅਸੀਂ ਇਸ ਕਾਰਵਾਈ ਨੂੰ ਕੰਡੈਮ ਕਰਦੇ ਹਾਂ, ਔਰ ਅਸੀਂ ਪਾਕਿਸਤਾਨ ਇਵੈਕੂਏਸ ਟਰਸਟ ਬੋਰਡ, ਉਹਨਾਂ ਦੀ ਮਿਨਿਸਟਰੀ ਆਫ ਰਿਲੀਜੀਅਸ ਅਫੇਅਰਸ ਔਰ ਚੌਧਰੀ ਮੁਹੰਮਦ ਸਰਵਰ ਜਿਹੜੇ ਗਵਰਨਰ ਪੰਜਾਬ ਨੇ ਔਰ ਸਕਾਟਲੈਂਡ ਇੰਗਲੈਂਡ ਤੋਂ ਗਏ ਹੋਏ, ਉੱਥੇ ਐਮਪੀ ਵੀ ਰਹੇ ਨੇ ਸਿੱਖਾਂ ਦੇ ਲਈ, ਉਹ ਕਪਲ ਬਹੁਤ ਪਿਆਰ ਰੱਖਦੇ। ਔਰ ਡਾਕਟਰ ਇਕਦਾਰ ਕਰਾਮਤ ਚੀਮਾ ਜਿਨ੍ਹਾਂ ਦਾ ਕੋਈ ਆਪਣਾ ਵੈਸਟਡ ਇੰਟਰਸਟ ਨਹੀਂ ਹੈ, ਉਹ ਵੀ ਜਿਵੇਂ ਸਾਡੀ ਕੋਸ਼ਿਸ਼ ਪਿਛਲੇ 30-35 ਸਾਲ ਤੋਂ ਮੈਂ ਸਮਝਦਾ ਕਿ ਵੀ ਇਹ ਜਿਹੜੀ ਸਾਂਝ ਹੈ ਸਿੱਖਾਂ ਔਰ ਮੁਸਲਮਾਨਾਂ ਦੀ, ਇਹ ਤੌਹੀਦ ਦੀ ਸਾਂਝ, ਇਹ ਸਪਿਰਿਚੁਅਲ ਬੌਂਡਿੰਗ ਇਹ ਗੁਰੂ ਨਾਨਕ ਸਾਹਿਬ ਨੇ ਰੱਖੀ ਹੋਈ ਹੈ। ਡਾਕਟਰ ਚੀਮਾ ਵੀ ਇਵੇਂ ਹੀ ਮਹਿਸੂਸ ਕਰਦੇ ਨੇ ਕਿ ਸਾਡਾ ਫਿਊਚਰ ਵੀ, ਸਾਡਾ ਪ੍ਰੈਜ਼ੈਂਟ ਵੀ ਔਰ ਸਾਡੀ ਰੂਹਾਨੀਅਤ ਸਾਂਝਾਂ ਵੀ, ਇਹ ਜਿਹੜੀਆਂ ਨੇ ਇੱਕ ਦੂਸਰੇ ਦੇ ਨਾਲ ਸਾਡੇ ਹਿੱਤ ਜੁੜੇ ਹੋਏ ਨੇ। ਅਸੀਂ ਕੋਈ ਨਿੱਜੀ, ਔਰ ਮੈਂ ਬਾਈ ਕਨਵਿਕਸ਼ਨ ਮੈਂ ਇਹ ਸਮਝਦਾ ਕਿ ਇਹ ਵਿਪਰਵਾਦ ਜਿਹੜਾ ਬ੍ਰਾਹਮਣਵਾਦ ਹੈ, ਇਹ ਹੀ ਸਭ ਤੋਂ ਵੱਡਾ ਦੁਸ਼ਮਣ ਹੈ ਸਾਡਾ। ਔਰ ਅੱਜ ਇਹੀ ਵਿਪਰ ਦੀਆਂ ਖੇਡਾਂ ਜਿਹਦੇ 'ਚ 47 ਦੇ ਦੌਰ ਦੀ ਸਾਡੀ ਲੀਡਰਸ਼ਿਪ ਫਸੀ, ਇਹ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਇਵੇਂ ਨਾ ਹੋਏ ਜਿਵੇਂ ਉਹ ਵੈਸੇ ਤਾਂ ਇਹੀ ਦੁਹਰਾਣਾ ਬਣਦਾ ਹੈ ਕਿ once you fool me shame on you, twice you fool me shame on me, ਕਿ ਇੱਕ ਵਾਰ ਤੂੰ ਮੈਨੂੰ ਮੂਰਖ ਬਣਾਇਆ, ਤੈਨੂੰ ਸ਼ਰਮ ਆਣੀ ਚਾਹੀਦੀ ਹੈ। ਤੇ ਜੇ ਅਸੀਂ ਦੂਸਰੀ ਵਾਰ ਕਿ ਹੁਣ ਅਸੀਂ ਬਾਰ-ਬਾਰ ਮੂਰਖ ਹੀ ਬਣਨਾ। ਸੋ ਮੈਂ ਸਮਝਦਾ ਕਿ ਵੀ ਇਹ ਕੰਡੈਮਨੇਬਲ ਐਕਟ ਹੈ, ਪਰ ਸਾਨੂੰ ਇਸ ਤੋਂ ਜਾਗਰੂਕ ਹੋਣ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।